ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੋਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 12 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਵੇਲੇ ਦੀ ਉਸ ਖਬਰ ਤੋਂ ਜਿਸ ਖਬਰ ਦੇ ਉੱਤੇ ਪੂਰੀ ਦੁਨੀਆ ਦੀ ਨਿਗਾਹ, ਪੂਰੀ ਦੁਨੀਆ ਉਹਦੇ ਬਾਰੇ ਸੋਚ ਰਹੀ ਹੈ, ਪੜਚੋਲ ਕਰ ਰਹੀ ਹੈ, ਵਿਚਾਰ ਕਰ ਰਹੀ ਹੈ ਕਿ ਕੀ ਹੋ ਸਕਦਾ ਇਹਦਾ ਭਵਿੱਖ ਅਗਲੇ ਕੁਝ ਘੰਟਿਆਂ ਦੇ ਵਿੱਚ, ਅਗਲੇ ਕੁਝ ਦਿਨਾਂ ਦੇ ਵਿੱਚ। ਜੰਗ ਜਿਹੜੀ ਇਸ ਟਾਈਮ ਲੱਗੀ ਹੋਈ ਹੈ, ਕੀ ਇਹ ਪਰਮਾਣੂ ਜੰਗ ਦੇ ਵਿੱਚ ਵੀ ਤਬਦੀਲ ਹੋ ਸਕਦੀ ਹੈ ਜੀ? ਪ੍ਰਵੀਨ ਜੀ, ਇਹ ਸਵਾਲ ਬਹੁਤ ਗਹਿਰਾ ਤੇ ਗੰਭੀਰ ਹੈ। ਜੀ ਬਿਲਕੁਲ। ਇਹ ਸਵਾਲ ਦੁਨੀਆ ਭਰ ਦੇ ਲਈ ਇੱਕ ਵੱਡਾ ਚਿੰਤਾਜਨਕ ਸਵਾਲ ਹੈ ਕਿ ਕੀ ਇਹ ਸਥਿਤੀ ਤੱਕ ਵੀ ਜਾ ਸਕਦੀ ਹੈ ਜੰਗ ਕਿ ਪਰਮਾਣੂ ਜੰਗ 'ਚ ਬਦਲ ਜਾਵੇ। ਦੇਖੋ, ਬੈਕਡੋਰ ਹਰ ਜੰਗ ਦੇ ਵਿੱਚ ਦੋ ਹੀ ਪੈਰਲਲ ਗੱਲਾਂ ਚੱਲ ਰਹੀਆਂ ਹੁੰਦੀਆਂ। ਇੱਕ ਪਾਸੇ ਜੰਗ ਰੁਕਣ ਦੀ ਕਵਾਇਦ ਦੀਆਂ ਗੱਲਾਂ ਹੁੰਦੀਆਂ, ਇੱਕ ਪਾਸੇ ਕਿਸੇ ਤਰੀਕੇ ਨਾਲ ਇਹ ਠਰਮਾ ਆ ਜਾਵੇ, ਇਹਦੇ ਵਿੱਚ ਇਹਦੀਆਂ ਕੋਸ਼ਿਸ਼ਾਂ ਹੁੰਦੀਆਂ। ਦੂਸਰੇ ਪਾਸੇ ਪ੍ਰਗਾਹਟ ਵਾਲਾ ਵੀ ਪਹਿਲੂ ਉੱਭਰ ਰਿਹਾ। ਜੀ ਸਹੀ ਬਿਲਕੁਲ। ਦੂਸਰੀ ਵਿਸ਼ਵ ਜੰਗ ਦੇ ਦਰਮਿਆਨ ਜਦੋਂ ਇਹ ਲੱਗਾ ਕਿ ਜਿੱਤ ਹਾਰ ਦਾ ਨਤੀਜਾ ਨਹੀਂ ਆ ਰਿਹਾ, ਤਦ ਉਹਦੇ ਵਿੱਚੋਂ ਉਹ ਹੀਰੋਸ਼ੀਮਾ ਨਾਗਾਸਾਕੀ ਵਾਲਾ ਕਾਂਡ ਜਨਮ ਲੈਂਦਾ। ਕੀ ਉਸ ਤਰ੍ਹਾਂ ਦੀ ਸਥਿਤੀ ਇਹ ਜੰਗ 'ਚ ਬਣਦੀ ਲੱਗ ਰਹੀ ਹੈ? ਕਿ ਜਿਹੜੇ ਟਰੰਪ ਇਹ ਦਮ ਭਰ ਰਹੇ ਨੇ ਕਿ ਅਸੀਂ ਲੜਾਈ ਜਿੱਤ ਲਈ, ਅਸੀਂ ਜਿਹੜਾ ਨਿਸ਼ਾਨਾ ਟੁੰਬਣਾ ਸੀ ਟੁੰਬ ਲਿਆ, ਅਸੀਂ ਜੋ ਹਾਸਲ ਕਰਨਾ ਸੀ ਕਰ ਲਿਆ, ਕੀ ਇਹ ਸੱਚਾਈ ਹੈ? ਜੀ। ਜਾਂ ਜਿੰਨੇ ਹਲਕੇ 'ਚ ਉਹਨਾਂ ਨੇ ਈਰਾਨ ਨੂੰ ਲਿਆ ਸੀ ਉਹਨਾਂ ਉਹ ਸਾਹਮਣੇ ਤਕੜਾ ਹੋ ਕੇ ਟੱਕਰ ਗਿਆ। ਕੀ ਹੁਣ ਈਰਾਨ ਰੱਖ ਰਿਹਾ ਸ਼ਰਤਾਂ ਕਿ ਜੇ ਜੰਗ 'ਚੋਂ ਨਿਕਲਣਾ ਤਾਂ ਇਹਨਾਂ ਸ਼ਰਤਾਂ ਨਾਲ ਜਾਣਾ ਪਊਗਾ ਬਾਹਰ? ਸਹੀ। ਕਿ ਇੱਥੋਂ ਤੱਕ ਹਾਲਾਤ ਬਦਲ ਰਹੇ ਨੇ। ਕਿ ਇਜ਼ਰਾਈਲ ਆਪਣੀ ਪਤਲੀ ਹੋ ਰਹੀ ਆਰਥਿਕ ਸਥਿਤੀ ਨੂੰ ਲੈ ਕੇ ਘਬਰਾਹਟ 'ਚ ਤੇ ਇਹਨਾਂ ਸਾਰੇ ਪਹਿਲੂਆਂ ਦੇ ਵਿੱਚੋਂ ਕੀ ਪਰਮਾਣੂ ਜੰਗ ਦਾ ਖਦਸ਼ਾ ਹੈ? ਦੇਖੋ, ਇਹ ਤੈਅ ਤੁਹਾਡੇ ਸਾਡੇ ਪੱਧਰ ਤੇ ਤਾਂ ਹੋਣਾ ਨਹੀਂ, ਬਿਲਕੁਲ, ਜਾਂ ਤੁਹਾਡੇ ਸਾਡੇ ਕਹਿਣ ਨਾਲ ਤਾਂ ਹੋ ਨਹੀਂ ਜਾਣੀ। ਪਰ ਜੋ ਦ੍ਰਿਸ਼ ਉੱਭਰ ਕੇ ਆ ਰਹੇ ਹੁੰਦੇ ਨੇ, ਅਸੀਂ ਉਹ ਆਪਣੇ ਦਰਸ਼ਕਾਂ ਸਰੋਤਿਆਂ ਸਾਹਮਣੇ ਰੱਖਣੇ ਹੁੰਦੇ ਨੇ। ਉਹਦੇ ਵਿੱਚ ਉਹਨਾਂ ਨੇ ਉਹ ਭਾਵ ਲੈਣੇ ਆ ਕਿ ਹਾਂ, ਕੀ ਗੱਲ ਇਹ ਸੰਭਵ ਹੈ? ਇੱਕ ਦ੍ਰਿਸ਼, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਸਲਾ ਕੀਤਾ ਕਿ ਵੀ ਜਿਹੜਾ ਪਰਮਾਣੂ ਹਥਿਆਰ ਨੂੰ, ਪਰਮਾਣੂ ਬੰਬ ਨੂੰ ਲਿਜਾਣ ਵਾਲਾ ਜਹਾਜ਼ ਆ, ਉਹਦੀ ਅਸੀਂ ਇਸ ਜੰਗ 'ਚ ਵਰਤੋਂ ਕਰਾਂਗੇ। ਇਹ ਈਰਾਨ ਦੇ ਮੀਡੀਆ ਦੇ ਹਵਾਲੇ ਨਾਲ ਖਬਰਾਂ ਨਸਰ ਹੋਈਆਂ। ਠੀਕ ਹੈ ਜੀ। ਸਵਾਲ ਇਹ ਨਹੀਂਗਾ ਕਿ ਉਹਦੇ ਵਿੱਚ ਪਰਮਾਣੂ ਜਾਊਗਾ ਕਿ ਨਹੀਂ ਜਾਊਗਾ। ਸਵਾਲ ਇਹ ਹੈ ਕਿ ਉਹ ਜਹਾਜ਼ ਦੀ ਵਰਤੋਂ, ਔਰ ਜੇ ਮੀਡੀਆ ਕਹਿ ਰਿਹਾ ਤੇ ਉਹਦੇ ਵਿੱਚ ਜੇ ਰੱਤਾ ਵੀ ਦਮਖਮ ਹੈ ਤਾਂ ਫਿਰ ਕੀ ਸੰਕੇਤ ਕਰਦਾ? ਸਹੀ ਹੈ। ਦੂਸਰਾ, ਵਿਸ਼ਵ ਮੀਡੀਆ 'ਚ ਇੱਕ ਖਬਰ ਚੱਲ ਰਹੀ ਹੈ ਕਿ ਚੀਨ ਤੋਂ ਇੱਕ ਈਰਾਨ ਦਾ ਬੇੜਾ ਚੱਲਿਆ। ਹੋ ਸਕਦਾ ਉਹ 'ਚ ਰਾਹ ਤੇ ਕੋਈ ਉੱਪਰ ਹਮਲਾ ਹੋ ਜਾਵੇ, ਕੁਛ ਹੋ ਜਾਵੇ। ਉਸ ਬੇੜੇ 'ਚ ਕੁਝ ਅਜਿਹੀਆਂ ਤਕਨੀਕਾਂ ਸਣੇ ਸਮਾਨ ਲੱਦਿਆ ਹੋਇਆ ਜਿਹੜਾ ਆ ਕੇ ਇਜ਼ਰਾਈਲ ਮੈਨੂਫੈਕਚਰ ਹੋ ਕੇ ਕਾਰਵਾਈ ਚਾਹੂਗਾ, ਜੰਗ ਚਾਹੂਗਾ। ਉਹ ਕੀ ਹੈ? ਠੀਕ ਹੈ ਜੀ। ਉਸ ਨੂੰ ਲੈ ਕੇ ਦੁਨੀਆ ਭਰ 'ਚ ਚਰਚਾਵਾਂ ਨੇ। ਇਹ ਤਾਂ ਹੈਗੇ ਉਹ ਪਹਿਲੂ ਜਿਹੜੇ ਇੱਕ ਦੂਏ ਦੇ ਹਵਾਲੇ ਨਾਲ ਬਾਹਰ ਆ ਰਹੇ ਨੇ। ਪਰ ਜਿਹੜਾ ਪਹਿਲੂ ਮੈਂ ਦਰਸ਼ਕਾਂ ਸਾਹਮਣੇ ਰੱਖਣ ਲੱਗਾ ਉਹ ਭਾਰਤ ਦੇ ਹਵਾਲੇ ਨਾਲ, ਭਾਰਤੀ ਮੀਡੀਆ ਦੇ ਹਵਾਲੇ ਨਾਲ, ਔਰ ਚੰਡੀਗੜ੍ਹ ਦੇ ਹਵਾਲੇ ਨਾਲ। ਠੀਕ ਹੈ ਜੀ। ਨਿਊਕਲੀਅਰ ਐਮਰਜੈਂਸੀ ਦੀ ਤਿਆਰੀ ਕੀ ਖਾੜੀ ਦੇਸ਼ ਕਰ ਰਹੇ ਨੇ?
ਕੀ ਖਾੜੀ ਮੁਲਕਾਂ ਨੂੰ ਇਹ ਲੱਗ ਰਿਹਾ ਕਿ ਨਿਊਕਲੀਅਰ ਹਮਲੇ ਹੋ ਸਕਦੇ ਨੇ, ਪਰਮਾਣੂ ਅਟੈਕ ਹੋ ਸਕਦੇ ਨੇ, ਜਾਂ ਉਹ ਪਰਮਾਣੂ ਅਟੈਕ ਕਰ ਸਕਦੇ ਨੇ, ਇਸ ਲਈ ਉਹ ਤੋਂ ਬਾਅਦ ਜੋ ਸਥਿਤੀ ਪੈਦਾ ਹੋਊਗੀ ਉਹਦੇ ਨਜਿੱਠਣ ਦੀ ਉਹ ਤਿਆਰੀ ਕਰ ਰਹੇ ਨੇ। ਇਹ ਤਿਆਰੀ ਕੀ ਹੈ? ਠੀਕ ਹੈ। ਭਾਰਤ ਦੀ ਇੱਕ ਦਵਾਈ ਕੰਪਨੀ ਨਾਲ ਖਾੜੀ ਮੁਲਕਾਂ ਦੇ ਏਜੰਟਾਂ ਨੇ ਸੰਪਰਕ ਸਾਧਿਆ ਕਿ ਇਹ ਨਿਊਕਲੀਅਰ ਹਥਿਆਰਾਂ ਦੀ, ਪਰਮਾਣੂ ਹਥਿਆਰਾਂ ਦੀ ਜੇ ਵਰਤੋਂ ਹੋ ਜਾਂਦੀ ਆ, ਉਹਦੇ ਨਾਲ ਜਿਹੜੀਆਂ ਚੁਣੌਤੀਆਂ, ਜਿਹੜੀਆਂ ਮੁਸ਼ਕਲਾਂ, ਜਿਹੜੇ ਰੋਗ ਪੈਦਾ ਹੋਣਗੇ, ਉਹਨਾਂ ਦੇ ਹੱਲ ਵਾਲੀ ਜਿਹੜੇ ਕੈਪਸੂਲ ਨੇ ਜਾਂ ਥੋੜੀ ਬਹੁਤ ਰਾਹਤ ਦਿੰਦੇ ਨੇ ਜਿਹੜੇ ਉਸ ਪ੍ਰਕਿਰਿਆ ਦਰਮਿਆਨ, ਕੀ ਤੁਸੀਂ ਤੁਰੰਤ ਸਾਨੂੰ 1 ਕਰੋੜ ਤੋਂ ਵੱਧ ਕੈਪਸੂਲ ਬਣਾ ਕੇ ਦੇ ਸਕਦੇ ਹੋ? ਅੱਛਾ, ਠੀਕ ਆ। ਹੁਣ ਇਹ ਲੋੜ ਕਿਉਂ ਪਈ ਹੈ ਜੀ? ਕੀ ਇਨਪੁਟ ਹੈ ਇਹਨਾਂ ਕੋਲੇ? ਲਓ, ਮੈਂ ਪੂਰੀ ਰਿਪੋਰਟ ਰੱਖ ਦੇਣਾ ਆਪਣੇ ਦਰਸ਼ਕਾਂ ਸਾਹਮਣੇ, ਜੋ ਰਿਪੋਰਟ ਮੇਰੇ ਕੋਲ ਆ ਜੀ। ਅਮਰੀਕਾ ਇਰਾਨ ਦੀ ਜੰਗ ਦੇ ਵਿਚਾਲੇ ਖਾੜੀ ਦੇਸ਼ਾਂ ਨੇ ਪਰਮਾਣੂ ਹਮਲੇ ਤੋਂ ਬਚਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਬਹਿਰੀਨ ਸਥਿਤ ਇੱਕ ਫਾਰਮਲਾਈਜ਼ਿੰਗ ਏਜੰਟ ਨੇ ਚੰਡੀਗੜ੍ਹ ਦੀ ਇੱਕ ਦਵਾਈ ਕੰਪਨੀ ਨਾਲ ਸੰਪਰਕ ਸਾਧਿਆ। ਉਸ ਨੇ ਨਿਊਕਲੀਅਰ ਐਮਰਜੈਂਸੀ ਦੇ ਵਿੱਚ ਕੰਮ ਆਉਣ ਵਾਲੀ ਪ੍ਰੂਸ਼ੀਅਨ ਬਲੂ ਕੈਪਸੂਲ ਨੂੰ ਲੈ ਕੇ ਇਨਕੁਆਇਰੀ ਕੀਤੀ ਹੈ। ਠੀਕ ਹੈ। ਕੰਪਨੀ ਨੇ ਪੁੱਛਿਆ ਕਿ ਇਹ 1 ਕਰੋੜ ਤੋਂ ਵੱਧ ਕੈਪਸੂਲ ਤੁਸੀਂ ਬਣਾਉਣ ਦੀ ਸਮਰੱਥਾ ਰੱਖਦੇ ਹੋ, ਸਾਨੂੰ ਤੁਰੰਤ ਉਪਲਬਧ ਕਰਾ ਸਕਦੇ ਹੋ? ਇਹਦੇ ਨਾਲ ਨਾਲ ਉਹਨਾਂ ਨੇ ਇਹ ਵੀ ਪੁੱਛਿਆ ਕਿ ਵੱਖੋ-ਵੱਖ ਉਮਰ ਦੇ ਲੋਕਾਂ ਦੇ ਲਈ ਇਹ ਦਵਾਈ ਦੀ ਡੋਜ਼ ਕਿੰਨੀ ਹੁੰਦੀ ਹੈ, ਤੇ ਉਸ ਤਰ੍ਹਾਂ ਤੁਸੀਂ ਸਾਨੂੰ ਸਾਰੀ ਤਿਆਰੀ ਕਰਕੇ ਦੇ ਸਕਦੇ ਹੋ? ਮਤਲਬ ਬੱਚਿਆਂ ਲਈ ਕਿੰਨੀ ਲੈਣੀ ਹੈ ਉਸ ਸਮੇਂ, ਵੱਡਿਆਂ ਲਈ ਕਿੰਨੀ ਲੈਣੀ ਹੈ, ਬਜ਼ੁਰਗਾਂ ਲਈ ਕਿੰਨੀ ਲੈਣੀ ਹੈ, ਕੀ ਉਸ ਕੈਟਾਗਰੀ ਵਾਈਜ਼ ਵੀ ਤੁਸੀਂ ਸਾਨੂੰ ਤਿਆਰ ਕਰਕੇ ਦੇ ਸਕਦੇ ਹੋ? ਜੀ ਜੀ। ਇਹ ਦਵਾਈ DRDO ਦੀ ਤਕਨੀਕ ਤੇ ਆਧਾਰਿਤ ਹੈ। ਸਰੀਰ ਦੇ ਵਿੱਚ ਰੇਡੀਓਨੈਗੇਟਿਵ ਤੱਤਾਂ ਨੂੰ, ਪ੍ਰਭਾਵ ਨੂੰ ਘੱਟ ਕਰਦੀ ਹੈ। ਠੀਕ ਹੈ ਜੀ। ਕੰਪਨੀ ਦੀ ਡਾਇਰੈਕਟਰ ਹੈ, ਜਿਹੜੀ ਚੰਡੀਗੜ੍ਹ ਦੀ ਇਹ ਕੰਪਨੀ ਹੈ ਦਵਾਈਆਂ ਵਾਲੀ, ਉਹਦੀ ਡਾਇਰੈਕਟਰ ਹੈ ਡਾਕਟਰ ਵਿਸ਼ਾਲੀ ਅਗਰਵਾਲ ਜੀ। ਉਹਦੇ ਨਾਲ ਇਸ ਏਜੰਟ ਨੇ ਸੰਪਰਕ ਸਾਧਿਆ। ਏਜੰਟ ਨੇ ਹੁਣ ਇਹ ਕਿਹਾ ਕਿ ਤੁਹਾਡੇ ਤੋਂ ਜਾਣਕਾਰੀ ਲੈ ਕੇ ਅਸੀਂ ਆਪਣੇ ਮੁਲਕ ਦੇ ਸਿਹਤ ਮੰਤਰਾਲੇ ਕੋਲੇ ਰਿਪੋਰਟ ਦੇਵਾਂਗੇ। ਉੱਥੋਂ ਮਨਜ਼ੂਰੀ ਮਿਲਣ ਤੋਂ ਬਾਅਦ ਫਿਰ ਤੁਹਾਤੋਂ ਇਹ ਦਵਾਈਆਂ ਦੀ ਖੇਪ ਅਸੀਂ ਮੰਗਾਵਾਂਗੇ, ਤੇ ਇਹ ਸਾਨੂੰ ਕੁਵੈਤ, ਕਤਰ, ਜਾਰਡਨ ਚ ਸਪਲਾਈ ਚਾਹੀਦੀ ਹੈ। ਠੀਕ ਹੈ। ਕੰਪਨੀ ਦਾ ਹੈੱਡ ਆਫਿਸ ਚੰਡੀਗੜ੍ਹ ਚ ਹੈ, ਦਫ਼ਤਰ ਇਹਨਾਂ ਦਾ, ਪਰ ਪ੍ਰੋਡਕਸ਼ਨ ਯੂਨਿਟ ਬੱਦੀ ਚ ਹੈ। ਜ਼ਿਆਦਾਤਰ ਕੰਪਨੀਆਂ ਦਾ ਇਹੀ ਸਿਸਟਮ ਹੈ ਇੱਥੇ, ਬਿਲਕੁਲ, ਹੈ ਨਾ। ਤੇ ਇਹ ਹੀ ਨਹੀਂਗਾ, ਇਹ ਤੋਂ ਪਹਿਲਾਂ ਜੂਨ 2025 ਚ ਲੰਘੇ ਬਾਰੇ ਜੂਨ 2025 ਚ ਵੀ ਜਦੋਂ ਇਰਾਨ ਦੀ ਜੰਗ 12ਵੇਂ ਦਿਨ ਤੱਕ ਚਲੀ ਗਈ ਸੀ, ਉਦੋਂ ਵੀ ਤਦ ਵੀ ਕੁਝ ਬਹੁਤ ਹੇਠਲੇ ਪੱਧਰ ਤੇ ਅਜਿਹੀਆਂ ਚੀਜ਼ਾਂ ਦੀ ਇਨਕੁਆਇਰੀ ਹੋਈ ਸੀ। ਜੀ ਜੀ। ਪਰ ਹੁਣ ਵੀ ਜੰਗ 13 ਦਿਨਾਂ ਚ ਦਾਖਲ ਹੋ ਚੁੱਕੀ ਆ, ਤੇ ਅਜੇ ਕਿਤੇ ਤਣ ਪੱਤਣ ਲੱਗਦੀ ਦਿਖਦੀ ਨਹੀਂ। ਕਦੇ ਟਰੰਪ ਦੇ ਵੱਲ ਲੱਗਦਾ ਕਿ ਗੱਲ ਮੁੱਕ ਚੱਲੀ, ਉਹ ਕਹਿੰਦਾ ਜਿੱਤ ਲਿਆ ਅਸੀਂ, ਹੁਣ ਬਸ ਹੁਣ ਬੰਦ ਹੋ ਜਾਣੀ ਆ। ਕਦੇ ਕਹਿੰਦਾ ਕਿ ਬਹੁਤ ਤਕੜਾ ਹੋਰ ਹਮਲਾ ਕਰਾਂਗੇ। ਉਹ ਇਹ ਸਾਰੀ ਸਥਿਤੀ ਦੇ ਵਿੱਚ ਉਹ ਕਹਿੰਦੇ ਕਿ ਇਨਕੁਆਇਰੀ ਬੜੇ ਵੱਡੇ ਪੱਧਰ ਤੇ ਹੋਈ ਆ, ਤੇ ਇਹ ਜਿਹੜਾ ਪ੍ਰਸ਼ਨ ਬਲੂ ਪਰਮਾਣੂ ਹਮਲੇ ਤੋਂ ਬਾਅਦ ਰੇਡੀਓਲੋਜੀਕਲ ਮੁਸ਼ਕਲ ਦੇ ਵਿੱਚ ਇਸਤੇਮਾਲ ਹੋਣ ਵਾਲੀ ਇਹ ਦਵਾਈ ਹੈ ਜਿਹੜੀ, ਇਹ ਸਰੀਰ ਦੇ ਵਿੱਚ ਜਿਹੜੇ ਤੱਤ ਚਲੇ ਜਾਂਦੇ ਨੇ ਇਹਦੇ, ਹੈ ਨਾ, ਰੇਡੀਓਨੈਗੇਟਿਵ ਸੀਜ਼ੀਅਮ 137 ਤੇ ਥੈਲੀਅਮ, ਇਹਦਾ ਅਸਰ ਘੱਟ ਕਰਦੀ ਹੈ ਦਵਾਈ। ਠੀਕ ਹੈ। ਇਹ ਕੈਪਸੂਲ ਅੰਦਰਾਂ ਦੇ ਅੰਦਰ, ਮਤਲਬ ਬੋਡੀ ਦੇ ਅੰਦਰ ਜਿਹੜੇ ਇਹਦੇ ਇਫੈਕਟ ਜਾਂਦੇ ਨੇ, ਉਹਨਾਂ ਨੂੰ ਇਕੱਠਿਆਂ ਕਰਕੇ ਮਲ ਦੇ ਰੂਪ ਚ ਬਾਹਰ ਕੱਢਦੀ ਹੈ। ਇਹ ਇਹਦਾ ਕੰਮ ਹੈ, ਤਾਂ ਕਿ ਉਹਦਾ ਅਸਰ ਘੱਟ ਜਾਵੇ। WHO ਨੇ ਰੇਡੀਓਲੋਜੀਕਲ ਤੇ ਨਿਊਕਲੀਅਰ ਐਮਰਜੈਂਸੀ ਦੀ ਕ੍ਰਿਟੀਕਲ ਦਵਾਈਆਂ ਦੇ ਵਿੱਚ ਇਸ ਕੈਪਸੂਲ ਨੂੰ ਰੱਖਿਆ ਹੋਇਆ, ਉਸ ਕੈਟਾਗਰੀ ਚ। ਅਮਰੀਕਾ ਤੇ ਯੂਰਪ ਦੇ ਵਿੱਚ ਇਹ ਪਹਿਲਾਂ ਤੋਂ ਬਣਦੀ ਸੀ। ਭਾਰਤ ਦੇ ਵਿੱਚ ਕਮਰਸ਼ੀਅਲ ਪ੍ਰੋਡਕਸ਼ਨ 2 ਸਾਲ ਪਹਿਲਾਂ ਹੀ ਸ਼ੁਰੂ ਹੋਈ ਹੈ, ਤੇ ਵੱਖੋ-ਵੱਖ ਉਮਰ ਦੇ ਲੋਕਾਂ ਲਈ ਵੱਖੋ-ਵੱਖ ਹੁੰਦੀ ਹੈ। ਹੁਣ ਇਹ 3 ਪਹਿਲੂ, ਇੱਕ ਉਧਰੋਂ ਜਹਾਜ਼ ਦੀ ਵਰਤੋਂ ਦੀਆਂ ਚਰਚਾਵਾਂ, ਉਧਰੋਂ ਇੱਕ ਬੇੜੇ ਦਾ ਤੁਰਨਾ ਸਪੈਸ਼ਲ ਤੌਰ ਤੇ ਉੱਤੇ ਕੁਝ ਨਵੀਂ ਤਕਨੀਕ ਦੇ ਹਵਾਲੇ ਨਾਲ, ਤੀਸਰਾ ਉਧਰ ਖਾੜੀ ਮੁਲਕਾਂ ਵੱਲੋਂ ਇਹਦੀ ਤਿਆਰੀ ਕਰਨਾ, ਕਿ ਇਹ ਖਦਸ਼ਾ ਸੰਕੇਤ ਦੇ ਰਹੇ ਨੇ ਕਿ ਖੁਦਾ ਨਾ ਖਾਸਤਾ ਕੱਲ ਨੂੰ ਉਧਰ ਨੂੰ ਵੀ ਜਾ ਸਕਦੀ ਹੈ ਕੋਈ ਧਿਰ। ਸੋ ਇਹ ਬਹੁਤ ਫਿਕਰਮੰਦੀ ਵਾਲੀ ਹੈ। ਜੰਗ ਹੀ ਨਹੀਂ ਮਾਣ ਹੁੰਦੀ, ਤੇ ਤਾਂ ਜੇ ਪਰਮਾਣੂ ਜੰਗ ਲੱਗੀ ਫਿਰ ਹੋਊਗਾ ਕਿ ਅਸੀਂ ਅੱਜ ਵੀ ਮਤਲਬ ਆਪਣੇ ਜਵਾਕਾਂ ਨੂੰ ਪੜ੍ਹਾਉਂਦੇ ਆ ਕਿ ਉੱਥੇ ਘਾਹ ਨਹੀਂ ਉੱਗਦਾ, ਹੀਰੋ ਨਾਗਾਸਾਕੀ ਦੇ ਹਵਾਲੇ ਨਾਲ। ਤੇ ਅੱਜ ਜਦੋਂ ਟੈਕਨੋਲੋਜੀ ਦੇ ਸਿਖਰ ਵੱਲ ਤਦ ਇਹਦੀ ਕਿੰਨੀ ਮਾਰ ਹੋਗੀ, ਇਸ ਲਈ ਸੋਚਣਾ ਚਾਹੀਦਾ, ਇਹਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ। ਹਾਂਜੀ ਬਿਲਕੁਲ, ਜਿਵੇਂ ਤੁਸੀਂ ਦੱਸਿਆ ਜਿਹੜੇ ਹਵਾਲਿਆਂ ਦੇ ਨਾਲ ਸ਼ਰਮਾ ਜੀ, ਉਹਦੇ ਤਾਂ ਕਈ
ਉਹ ਪਹਿਲੂ ਤੋਂ ਚਰਚਾ ਹੋ ਸਕਦੀ ਹੈ। ਉਹ ਕਿਉਂਕਿ ਇਸ ਤਰ੍ਹਾਂ ਤਾਂ ਕੌਣ ਬਿਨਾਂ ਗੱਲੋਂ ਕੌਣ ਕਿਸੇ ਦਵਾਈਆਂ ਬਣਾਉਣ ਵਾਲੀ ਕੰਪਨੀ ਨਾਲ ਸੰਪਰਕ ਕਰੂਗਾ। ਆਮ ਹਾਲਾਤਾਂ 'ਚ ਤਾਂ ਕੋਈ ਇਸ ਤਰ੍ਹਾਂ ਦਾ ਸੋਚਦਾ ਵੀ ਨਹੀਂ ਗਾ ਬੰਦਾ। ਹਾਲਾਤ ਜਦੋਂ ਨਾਜ਼ੁਕ ਹੋ ਜਾਂਦੇ ਆ ਉਦੋਂ ਫਿਰ ਤਰ੍ਹਾਂ ਦੇ ਦਿਮਾਗ ਲੜਾਉਂਦੇ ਨੇ ਲੋਕ, ਬਚਣਾ ਕਿਵੇਂ ਹੈ, ਰਹਿਣਾ ਕਿੱਥੇ ਹੈ, ਖਾਣ ਪੀਣ ਵਾਲਾ ਸਮਾਨ ਕਿਵੇਂ ਇਕੱਠਾ ਕਰਨਾ। ਸੋ ਇਹ ਭੱਜੋ ਨੱਠ ਦੀਆਂ ਸਥਿਤੀ ਦੀਆਂ ਇਹ ਸਾਰੀਆਂ ਨਿਸ਼ਾਨੀਆਂ ਹੁੰਦੀਆਂ ਨਾ। ਅਗਲੀ ਗੱਲ ਕਰੀਏ ਭਾਰਤ ਸਰਕਾਰ ਦੀ, ਬਹੁਤ ਜ਼ਰੂਰੀ ਹੈ ਇਸ ਟਾਈਮ ਜਿਸ ਦੌਰ ਦੇ ਵਿੱਚ ਆਪਾਂ ਹਰ ਰੋਜ਼ ਜੰਗ ਦੇ ਮਾਹੌਲ ਦੇ ਬਾਰੇ ਆਪਾਂ ਚਰਚਾ ਕਰਦੇ ਹਾਂ ਤੇ ਭਾਰਤ ਸਰਕਾਰ ਦੀ ਵੀ ਕਰਦੇ ਹਾਂ। ਭਾਰਤੀ ਸੰਸਦ ਦੇ ਵਿੱਚ ਜਿਹੜੀ ਭਾਰਤੀ ਸਰਕਾਰ ਕਦੇ ਪੂਰੇ ਲਬੋ-ਲਬਾਬ ਦੇ ਵਿੱਚ ਹੁੰਦੀ ਸੀ, ਅੱਜ ਕੱਲ੍ਹ ਸਹਿਮੀ ਕਿਉਂ ਹੈ ਜੀ? ਪ੍ਰਵੀਨ ਜੀ, ਦੁਨੀਆ ਭਰ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਹ ਦਮ ਭਰਦੇ ਨੇ ਕਿ ਮੇਰੀ ਸਰਦਾਰੀ ਚੱਲਦੀ ਆ, ਮੇਰੀ ਮਲਕੀਅਤ ਚੱਲਦੀ ਆ, ਮੈਂ ਜਿੱਥੇ ਚਾਹਾਂ ਉੱਥੇ ਝੰਡਾ ਗੱਡਾਂ, ਮੈਂ ਜਿੱਥੇ ਚਾਹਾਂ ਉੱਥੇ ਸਿਆਸਤ ਪਲਟਦੇ ਆ, ਮੈਂ ਜਿਹਨੂੰ ਚਾਹਾਂ ਉਹਨੂੰ ਤੱਕ ਤੇ ਬਿਠਾ ਦਿਆਂ, ਜਿਹਨੂੰ ਚਾਹਾਂ ਲਾਹ ਦਿਆਂ। ਪਰ ਲੋਕ ਕਹਿੰਦੇ ਕਿ ਇਜ਼ਰਾਈਲ ਦੇ ਥੱਲੇ ਲੱਗ ਗਿਆ ਅਮਰੀਕਾ। ਜੀ, ਇਹ ਚਰਚਾ ਦੂਜੇ ਮੁਲਕਾਂ 'ਚ ਜੇ ਹੁੰਦੀ ਹੈ ਤਾਂ ਐਪਸਟੀਨ ਫਾਈਲਾਂ ਦੇ ਹਵਾਲੇ ਨਾਲ ਹੁੰਦੀ ਹੈ। ਤੇ ਭਾਰਤ ਕਹਿੰਦਾ ਵਿਸ਼ਵ ਗੁਰੂ ਆ ਮੈਂ, ਜੀ, ਅਸੀਂ ਕਿਸੇ ਤੋਂ ਇਜਾਜ਼ਤ ਲੈ ਕੇ ਤੇਲ ਕਿਉਂ ਖਰੀਦਾਂਗੇ। ਪਰ ਰੂਸ ਕਹਿੰਦਾ ਕਿ ਮਿੱਤਰ ਹੁਣ ਮਿੱਤਰਚਾਰੇ 'ਚ ਨਹੀਂ ਮਿਲੂਗਾ, ਹੁਣ ਤਾਂ ਹੱਟੀ ਤੇ ਚੜਿਆ ਤਾਂ ਗਾਹਕ ਬਣ ਕੇ ਆਈ। ਸਹੀ ਹੁਣ ਮਿੱਤਰਚਾਰਾ ਨਿਬੇੜ ਕੇ ਆਇਆ। ਉਹ ਗੱਲਾਂ ਲੰਘ ਗਈਆਂ। ਸਹੀ ਗੱਲ, ਠੀਕ ਹੈ ਨਾ। ਸੋ ਇਸ ਲਈ ਜੇ ਕੋਈ ਬਾਹਰਲਾ ਮੁਲਕ ਤੈਅ ਕਰ ਰਿਹਾ ਕਿ ਤੁਸੀਂ ਹੁਣ ਤੇਲ ਖਰੀਦ ਲਓ, ਹੁਣ ਤੇਲ ਨਾ ਖਰੀਦੋ, ਇਹ ਤੋਂ ਗੈਸ ਲੈ ਲਓ, ਇਹ ਤੋਂ ਨਾ ਲੈ ਲਓ, ਹੈ ਨਾ। ਤੇ ਬਕਾਇਦਾ ਤੌਰ ਤੇ ਈਰਾਨ ਨੇ ਪੁੱਛਿਆ ਕਿ ਤੁਹਾਡੇ ਅੱਖਾਂ ਹੈਗੀਆਂ? ਜੇ ਅੱਖਾਂ ਹੁੰਦੀਆਂ ਤਾਂ ਹਿੰਦ ਮਹਾਸਾਗਰ ਸਾਡਾ ਬੇੜਾ ਜਦੋਂ ਹਮਲੇ ਦਾ ਸ਼ਿਕਾਰ ਸੀ ਤੁਹਾਨੂੰ ਦਿਖਦਾ। ਸਹੀ ਗੱਲ, ਬਿਲਕੁਲ। ਉਹਨਾਂ ਨੇ ਪੁੱਛਿਆ ਕਿ ਤੁਹਾਡੇ ਕੰਨ ਹੈਗੇ? ਜੇ ਕੰਨ ਹੁੰਦੇ ਤੁਹਾਨੂੰ ਉਹਨਾਂ ਜਵਾਨਾਂ ਦੀ ਚੀਕਾਂ ਸੁਣਦੀਆਂ, ਉਹਨਾਂ ਲੋਕਾਂ ਦੀਆਂ ਚੀਕਾਂ ਸੁਣਦੀਆਂ ਜਿਹੜੇ ਇਸ ਥਾਂ ਦੇ ਉੱਤੇ ਸੀ, ਲੜਾਈ ਸਾਡੇ ਲੱਗੀ ਸੀ, ਇੱਥੇ ਨਹੀਂ। ਸਹੀ ਹੈ। ਉਹਨਾਂ ਨੇ ਪੁੱਛਿਆ ਕਿ ਭਾਰਤ ਸਰਕਾਰ ਜਵਾਬ ਦੇਵੇ ਕਿ ਤੁਹਾਡੇ ਹੱਥ ਤੇ ਲੱਤਾਂ ਹੈਗੀਆਂ? ਤੇ ਜੇ ਹੱਥ ਲੱਤਾਂ ਹੁੰਦੀਆਂ ਤੁਸੀਂ ਉਹਨਾਂ ਨੂੰ ਬਚਾਉਣ ਲਈ ਭੱਜਦੇ। ਸਹੀ ਹੈ। ਤੁਸੀਂ ਉਧਰ ਹੱਥ ਵਧਾਉਂਦੇ। ਤੇ ਸਾਰੀਆਂ ਗੱਲਾਂ ਸੰਕੇਤ ਕਰਦੀਆਂ ਕਿ ਸਾਡੇ ਵਾਲੇ ਵੀ ਅਮਰੀਕਾ ਦੇ ਥੱਲੇ ਲੱਗੇ ਨੇ, ਤੇ ਇਹਦਾ ਕਾਰਨ ਵੀ ਐਪਸਟੀਨ ਫਾਈਲਾਂ ਦਾ ਨਹੀਂ। ਸਹੀ ਹੈ ਜੀ, ਬਿਲਕੁਲ। ਕਿਉਂ ਲੱਗੇ ਨੇ? ਪ੍ਰਵੀਨ ਜੀ, ਜਦੋਂ ਭਾਰਤ ਸਿੱਧਾ ਖੁਦ ਜੰਗ ਚ ਰਿਹਾ, ਚਾਹੇ ਚੀਨ ਨਾਲ ਲੜਾਈ ਹੋਈ ਹੋਵੇ ਤੇ ਚਾਹੇ ਪਾਕਿਸਤਾਨ ਨਾਲ ਲੜਾਈਆਂ ਹੋਈਆਂ ਹੋਣ, ਉਹਨਾਂ ਲੜਾਈਆਂ ਦੀ ਰਿਪੋਰਟ ਸਰਬ ਦਲਾਂ ਦੀ ਬੈਠਕ ਚ ਰੱਖੀ ਜਾਂਦੀ ਰਹੀ ਆ। ਚੱਲਦੀ ਜੰਗ ਦੇ ਦੌਰਾਨ ਵੀ ਸੈਸ਼ਨ ਬੁਲਾ ਕੇ ਦੇਸ਼ ਨੂੰ ਸੂਚਿਤ ਕੀਤਾ ਜਾਂਦਾ ਰਿਹਾ, ਭਰੋਸੇ ਚ ਲਿਆ ਜਾਂਦਾ ਰਿਹਾ ਜੀ। ਹੁਣ ਤਾਂ ਲੜਾਈ ਦੂਏ ਮੁਲਕਾਂ 'ਚ ਚੱਲ ਰਹੀ ਆ ਤੇ ਅਸੀਂ ਤਾਂ ਉਸ ਲੜਾਈ ਦੇ ਪ੍ਰਭਾਵ ਹੇਠਾਂ, ਉਹਦੇ ਬਾਹਰੀ ਪ੍ਰਭਾਵਾਂ ਹੇਠਾਂ, ਤੇ ਤਦ ਵੀ ਚੱਲ ਰਹੀ ਸੰਸਦ ਦੇ ਵਿੱਚ ਵੀ ਤੁਸੀਂ ਆਪਣੇ ਮੁਲਕ ਨੂੰ ਯਕੀਨ 'ਚ ਕਿਉਂ ਨਹੀਂ ਲੈ ਪਾ ਰਹੇ? ਸਹੀ ਗੱਲ, ਬਿਲਕੁਲ। ਆਪਣੇ ਮੁਲਕ ਵਾਸੀਆਂ ਨੂੰ ਭਰੋਸੇ 'ਚ ਕਿਉਂ ਨਹੀਂ ਲੈ ਪਾ ਰਹੇ? ਕਹਿ ਕਿਉਂ ਨਹੀਂ ਪਾ ਰਹੇ ਇੰਨੀ ਗੱਲ ਵੀ ਕਿ ਫਿਕਰ ਨਾ ਕਰੋ ਅਸੀਂ ਹੈਗੇ ਆ ਜੀ? ਇਹ ਲੈਣ ਵੀ ਕਹਿਣ ਦਾ ਦਮ ਕਿਉਂ ਨਹੀਂ? ਲੜਾਈ ਲੱਗੀ ਤੋਂ 11 ਦਿਨਾਂ ਬਾਅਦ ਵਿਦੇਸ਼ ਮੰਤਰੀ ਆ ਕੇ ਆਪਣੀ ਗੱਲ ਕਹਿ ਕੇ ਉਹ ਜਾਵੇ, ਚਰਚਾ 'ਚ ਹਿੱਸਾ ਹੀ ਨਾ ਲਵੇ। ਇੱਕ ਪਾਸੜ ਬਿਆਨ, ਉਹ ਵੀ ਜਿੰਨਾ ਤੁਹਾਨੂੰ ਕਿਹਾ ਗਿਆ ਤੁਸੀਂ ਵੀ ਪਾਸ ਕਰਾ ਕੇ ਲਿਆਏ, ਜਿਵੇਂ ਸਾਡੇ ਵਾਲੇ ਕੇਜਰੀਵਾਲ ਤੋਂ ਪਾਸ ਕਰਾ ਕੇ ਲਿਆਉਂਦੇ ਆ, ਤੁਸੀਂ ਕਿਤੋਂ ਪਾਸ ਕਰਾ ਕੇ ਲਿਆਏ? 13 ਦਿਨਾਂ ਬਾਅਦ ਸਾਡਾ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਬੋਲਣ ਲਈ ਸਦਨ 'ਚ ਪੇਸ਼ ਹੋਵੇ। ਕੀ ਅਰਥ ਲਾਈਏ ਇਹਦੇ? ਸਹੀ ਹੈ, ਬਿਲਕੁਲ। ਤੇ ਉੱਥੇ ਵੀ ਤੁਸੀਂ ਕਹਿ ਕੇ ਵੀ ਇਹ ਗੱਲ ਕਹਿਣ ਦੇ ਬਾਵਜੂਦ ਕਿ ਚਿੰਤਾ ਨਾ ਕਰੋ ਜੀ, ਕੋਈ ਕਮੀ ਨਹੀਂ ਗੀ, ਸਾਡੀ ਨਜ਼ਰ 'ਚ ਸਾਰਾ ਕੁਝ, ਲੋਕਾਂ ਨੂੰ ਯਕੀਨ ਕਿਉਂ ਨਹੀਂ ਹੋ ਰਿਹਾ? ਨਜ਼ਰ 'ਚ ਤਾਂ ਫਿਰ ਬਲੈਕ ਤੋਂ ਚੱਲ ਰਹੀ ਹੈ। ਏਜੰਸੀਆਂ ਦੇ ਬਾਹਰ 3-3 ਕਿਲੋਮੀਟਰ ਦੀਆਂ ਲਾਈਨਾਂ ਲੱਗੀਆਂ। ਪੰਜਾਬ ਵਰਗੇ ਸੂਬੇ 'ਚ ਵੀ ਪੈਟਰੋਲ ਪੰਪਾਂ ਨੂੰ ਤਾਲੇ ਲਾ ਕੇ ਭੱਜ ਗਏ ਪੰਪਾਂ ਵਾਲੇ ਕਈ ਥਾਵਾਂ ਤੇ। ਸਹੀ ਗੱਲ, ਬਿਲਕੁਲ। ਗੈਸ ਏਜੰਸੀਆਂ ਦੇ ਉੱਤੇ ਪੁਲਿਸ ਤੈਨਾਤ ਕਰਨੀ ਪੈ ਰਹੀ ਹੈ। ਸਕੂਲਾਂ, ਕਾਲਜਾਂ, ਢਾਬੇ, ਹੋਟਲ, ਰੈਸਟੋਰੈਂਟ, ਕੰਟੀਨਾਂ, ਮੈਸਾਂ ਦੇ ਵਿੱਚ ਹਾਹਾਕਾਰ ਮਚ ਗਈ ਹੈ। ਦਾਲ ਰੋਟੀ ਪੱਕਣੀ, ਚਾਹ ਬਣਨੀ ਔਖੀ ਹੋ ਗਈ ਹੈ। ਸਹੀ ਹੈ ਜੀ, ਬਿਲਕੁਲ। ਤੇ ਤੁਸੀਂ ਕਹਿ ਰਹੇ ਹੋ ਸਭ ਕੁਝ ਠੀਕ ਹੈ, ਤੇ ਉਹ ਵੀ ਢਿੱਲੇ ਜਿਹੇ ਮੂੰਹ ਨਾਲ। ਤੁਸੀਂ ਇਸ ਮਸਲੇ ਦੇ ਉੱਤੇ ਘੱਟੋ ਘੱਟ ਜਦੋਂ ਜੰਗ ਵਾਲੀ ਸਥਿਤੀ ਹੋਵੇ ਔਰ ਅਸਰ ਸਾਡੇ ਤੇ ਪੈ ਰਿਹਾ ਹੋਵੇ ਤਾਂ ਪੂਰੇ ਮੁਲਕ ਦੀ ਸਿਆਸੀ ਜਮਾਤ ਇਕਜੁੱਟ ਦਿਖਣੀ ਚਾਹੀਦੀ ਹੈ ਜੀ। ਸਹੀ। ਤੁਸੀਂ ਜੇ ਮੁਲਕ ਨੂੰ ਨਹੀਂ ਭਰੋਸੇ 'ਚ ਲੈ ਹੁੰਦਾ, ਵਿਰੋਧੀ ਧਿਰ ਨੂੰ ਹੀ ਭਰੋਸੇ 'ਚ ਲੈ ਲਓ ਜੀ।
ਆਪਣੇ ਮੈਂਬਰ ਪਾਰਲੀਮੈਂਟਾਂ ਨੂੰ ਭਰੋਸੇ 'ਚ ਲੈ ਲਓ ਸਾਰਿਆਂ ਨੂੰ। ਬਿਲਕੁਲ। ਤੇ ਜੇ ਵਿਰੋਧੀ ਧਿਰ ਦਾ ਲੀਡਰ ਭਾਰਤ ਦੀ ਸੰਸਦ 'ਚ ਵਿਰੋਧੀ ਧਿਰ ਦੇ ਲੀਡਰ ਦੇ ਨਾਤੇ ਚੁਣ ਕੇ ਆਏ ਹੋਣ ਦੇ ਨਾਤੇ ਬੋਲਣਾ ਚਾਹੁੰਦਾ ਤਾਂ ਸਕਿੰਟਾਂ ਬਾਅਦ ਉਹਦਾ ਮਾਈਕ ਬੰਦ ਕਰ ਦਿਓ ਜੀ। ਕਿਉਂਕਿ ਉਹਨੇ ਪੁੱਛ ਲਿਆ ਕਿ ਜੀ ਹਰਦੀਪ ਪੁਰੀ ਜੀ ਤਾਂ ਉਹ ਨੇ ਨਾ ਜਿਹੜੇ ਮੰਨ ਗਏ ਸੀ ਕਿ ਹਾਂ ਮੈਂ ਮਿਲਿਆ ਜੀ, ਮੇਰਾ ਜ਼ਿਕਰ ਇਸ ਲਈ ਐਪਸਟੀਨ ਫਾਈਲਾਂ ਦੀ, ਪਰ ਮੇਰਾ ਮਿਲਣ ਦਾ ਮਕਸਦ ਉਹ ਜਿਹਾ ਨਹੀਂ ਸੀ। ਤੇ ਫਿਰ ਜੇ ਵਿਰੋਧੀ ਧਿਰ ਦਾ ਲੀਡਰ ਇਹ ਸਵਾਲ ਕਰ ਰਿਹਾ ਕਿ ਭਾਈ ਇਹ ਸਾਰਾ ਡਰ ਪਿਆ ਉਹ ਫਾਈਲਾਂ ਕਰਕੇ ਤਾਂ ਨਹੀਂ, ਅੱਜ ਤਾਂ ਤੁਸੀਂ ਵੀ ਬੈਠੇ ਹੋ, ਦੇ ਦਿਓ ਜਵਾਬ। ਤੇ ਕਹਿੰਦੇ ਨਾ ਜੀ, ਇਹ ਸਵਾਲ ਨਹੀਂ ਪੁੱਛ ਸਕਦੇ। ਕਰੋ ਨਾ ਚਰਚਾ, ਤੁਸੀਂ ਕਹੋ ਕਿ ਜੇ ਆ ਕੁਛ ਨਹੀਂ, ਅਸੀਂ ਆ ਬੈਠੇ ਆ, ਅਸੀਂ ਨਹੀਂ ਡਰਦੇ ਕਿਸੇ ਤੋਂ, ਅਮਰੀਕਾ ਜੇ ਵਧੀਕੀ ਕਰੂਗਾ ਤਾਂ ਅਸੀਂ ਖੜਨ ਲਈ ਤਿਆਰ ਆ, ਬੋਲੋ ਨਾ। ਬਿਲਕੁਲ। ਕਿਉਂ ਨਹੀਂ ਬੋਲ ਪਾ ਰਹੇ? ਤੇ ਮਾਈਕ ਬੰਦ ਕਰ ਦੋ ਜੀ, ਠੀਕ ਆ। ਅਗਲੇ ਬਾਹਰ ਆ ਕੇ ਰੌਲਾ ਪਾ ਲੈਣਗੇ, ਜਿੰਨਾ ਖਾਇਆ ਪੈ ਜਾਊਗਾ ਰੌਲਾ, ਪਰ ਇਹਦੇ ਨਾਲ ਲੋਕਾਂ ਦੇ ਮਨਾਂ 'ਚ ਸ਼ੰਕੇ ਵਧਣਗੇ, ਇਹਦੇ ਨਾਲ ਲੋਕਾਂ ਦੇ ਮਨਾਂ 'ਚ ਆਪਾ ਧਾਪੀ ਵਧੂਗੀ ਜੀ। ਸਹੀ ਹੈ। ਪ੍ਰਧਾਨ ਮੰਤਰੀ ਜੀ ਆਪ ਸੈਰਾਂ ਤੇ ਤੁਰੇ ਰਹਿੰਦੇ ਨੇ, ਬੋਲਣ ਦਾ ਹੈ ਹੀ ਨਹੀਂ ਕੋਈ ਇਸ ਮਸਲੇ ਤੇ। ਐਡੀ ਵੱਡੀ ਸਥਿਤੀ 'ਚ ਮੁਲਕ ਫਸਿਆ, ਕਰੋਨਾ ਕਾਲ ਵਰਗੇ ਹਾਲਾਤ ਬਣ ਗਏ ਨੇ, ਪਰ ਪ੍ਰਧਾਨ ਮੰਤਰੀ ਲੱਭ ਨਹੀਂ ਰਹੇ ਜਨਾਬ, ਸਰਕਾਰ ਨਾਂ ਦੀ ਕੋਈ ਚੀਜ਼ ਲੱਭ ਨਹੀਂ ਰਹੀ, ਸਾਨੂੰ ਨਹੀਂ ਲੱਭ ਰਹੀ। ਸਹੀ ਗੱਲ, ਬਿਲਕੁਲ। ਤਾਂ ਸਹਿਮੀ ਹੈ ਜੀ ਇਹ ਸਰਕਾਰ, ਕੀ ਤੋਂ ਸਹਿਮੀ ਹੈ ਸਭ ਨੂੰ ਦਿਖਦਾ। ਸਹੀ ਹੈ, ਬਿਲਕੁਲ। ਤੇ ਅਗਲੀ ਸਰਕਾਰ ਦੀ ਗੱਲ ਕਰ ਲਈਏ, ਪੰਜਾਬ ਸਰਕਾਰ ਦੀ। ਕਹਿੰਦੇ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਦਿਖਣਾ ਤਾਂ ਪੰਜਾਬ ਚਾਹੀਦਾ, ਦਿਖਣੇ ਪੰਜਾਬ ਦੇ ਮੁੱਦੇ ਚਾਹੀਦੇ, ਪਰ ਖਹਿਰੇ ਤੋਂ ਬਿਨਾਂ ਕੁਝ ਦਿਖਦਾ ਹੀ ਨਹੀਂ ਹੋ ਰਿਹਾ ਇਹਨਾਂ ਨੂੰ। ਪ੍ਰਵੀਨ ਜੀ, ਖਹਿਰੇ ਵਾਲਾ ਮਸਲਾ ਜੀ, ਜੇ ਉਹਦੇ ਬੋਲਾਂ ਦੇ ਵਿੱਚ ਇਹ ਦ੍ਰਿਸ਼ ਉਗੜ ਰਿਹਾ ਕਿ ਔਰਤ ਜਾਤ ਦਾ ਅਪਮਾਨ ਹੈ, SCBC ਭਾਈਚਾਰੇ ਦੀਆਂ ਔਰਤਾਂ ਦਾ ਅਪਮਾਨ ਹੈ, ਦਲਿਤ ਵਰਗ ਦਾ ਅਪਮਾਨ ਹੈ, ਮਜ਼ਦੂਰੀ ਦਾ ਅਪਮਾਨ ਹੈ ਨਾ, ਤੇ ਜੇ ਉਹਦੇ ਵਿੱਚ ਅਜਿਹੇ ਤੱਤ ਉੱਭਰਦੇ ਨੇ ਤਾਂ ਸਾਡੇ ਕੋਲ ਕਾਨੂੰਨ ਬਣਿਆ ਜੀ, ਅਦਾਲਤ ਸਾਬਤ ਹੋ ਜਾਏਗਾ, ਕਰ ਦੋ ਕਾਰਵਾਈ। ਸਹੀ। ਇਹ ਕਿਹੜਾ ਤਰੀਕਾ ਕਿ ਤੁਸੀਂ ਲੋਕਾਂ ਦਾ ਸਮਾਂ ਤੇ ਪੈਸਾ ਇੰਝ ਬਰਬਾਦ ਕਰੋ ਘੰਟਿਆਂ ਬੱਧੀ। ਕਹਿਣ ਨੂੰ ਅਸੀਂ ਜੀ ਅਮਰੀਕਾ ਦੀ ਡੀਲ ਤੇ ਚਰਚਾ ਕਰ ਲਈ ਜੀ, ਲਓ ਜੀ ਗੱਲ ਖਤਮ। ਕਹਿਣ ਨੂੰ ਅਸੀਂ ਜੀ ਸਿਲੰਡਰਾਂ ਗੈਸ ਤੇ ਚਰਚਾ ਕਰ ਲਈ ਜੀ, ਗੱਲ ਖਤਮ। ਤੁਸੀਂ ਹਰਦੀਪ ਪੁਰੀ ਜਾ ਕੇ ਕਿਉਂ ਨਹੀਂ ਘੇਰਿਆ? ਸਹੀ ਹੈ। ਤੁਸੀਂ ਦਿੱਲੀ ਤੱਕ ਕਿਉਂ ਨਹੀਂ ਜਾ ਰਹੇ ਕਿ ਜਨਾਬ ਇਸ ਸਥਿਤੀ ਨਾਲ ਨਜਿੱਠਣਾ ਕਿਵੇਂ? ਅਸਾਂ ਸਰਹੱਦੀ ਮੁਲਕ ਹੈ, ਸਰਹੱਦੀ ਸੂਬਾ ਹੈ ਜੀ। ਬਿਲਕੁਲ। ਅਸੀਂ ਤਾਂ ਵੈਸੇ ਹੀ ਹਮੇਸ਼ਾ ਖਾਜਾ ਬਣਦੇ ਆ। ਤੇ ਸੋਚਿਆ ਕਿ ਅਸੀਂ ਤੁਸੀਂ ਕਿੰਨੇ ਕੁ ਬਾਕੀ ਸੂਬੇ ਇਕੱਠੇ ਕੀਤੇ ਅਮਰੀਕਾ ਦੀ ਡੀਲ ਦੇ ਹਵਾਲੇ ਨਾਲ, ਜੇ ਸੂਬਿਆਂ ਦੇ ਪ੍ਰਭਾਵ ਪੈਣ ਦਾ ਗੱਲ ਕਰਦੇ ਹੋ? ਸਹੀ ਹੈ, ਬਿਲਕੁਲ। ਤੁਸੀਂ ਕਿਹਦੇ ਨਾਲ ਮੀਟਿੰਗ ਰਚਾਈ? ਤੁਸੀਂ ਪੰਜਾਬ ਦੀ ਸਮੁੱਚੀ ਸਿਆਸੀ ਜਮਾਤ ਨਾਲ ਬੈਠਕ ਕੀਤੀ ਇਹਨਾਂ ਮਸਲਿਆਂ ਦੇ ਹੱਲ ਦੇ ਲਈ? ਤੁਸੀਂ ਆਪਣੀ ਕੈਬਨਿਟ ਦੀ ਬੈਠਕ ਕੀਤੀ ਇਸ ਮਸਲੇ ਦੇ ਹੱਲ ਲਈ? ਵਿਧਾਨ ਸਭਾ 'ਚ ਗੱਲ ਰੱਖ ਦੋ ਤੇ ਗੱਲ ਖਤਮ ਹੋ ਗਈ ਜੀ। ਨਿੰਦਾ ਮਤਾ ਪਾ ਦੋ ਕਿ ਹਾਂ ਜੀ ਗੈਸ ਦੀ ਸਪਲਾਈ ਪ੍ਰਭਾਵਿਤ ਹੋ ਰਹੀ, ਅਸੀਂ ਨਿੰਦਦੇ ਹਾਂ ਜੀ ਕੇਂਦਰ ਸਰਕਾਰ ਨੂੰ, ਗੱਲ ਖਤਮ ਹੋ ਗਈ। ਤੁਸੀਂ ਚਾਰਜੋਈ ਕੀਤੀ ਇਸ ਮਸਲੇ ਲਈ। 2 ਦਿਨ ਖਹਿਰਾ ਗਾ ਕੇ ਤੁਸੀਂ ਵਿਧਾਨ ਸਭਾ ਦਾ ਸਮਾਂ ਬਰਬਾਦ ਕੀਤਾ ਜੀ। ਤੇ ਬਈ ਜੇ ਉਹਦੇ ਬੋਲਾਂ 'ਚ ਉਹ ਅਪਮਾਨਜਨਕ ਹੈ ਤੇ ਕਿਸੇ ਦੀ ਧੀ ਭੈਣ ਨੂੰ ਪਟੋਲਾ, ਭਰਿੰਡ, ਪਾਕਿਸਤਾਨ ਦਾ ਝੰਡਾ ਕਹਿਣਾ, ਇਹ ਬੜਾ ਸਨਮਾਨਜਨਕ ਹੈ। ਸਹੀ ਹੈ। ਇਹ ਸ਼ਬਦ ਨਹੀਂ ਦਿਖਦੇ। ਕਿਸੇ ਦੀ ਔਰਤ ਦੇ ਮਗਰ ਪਿੱਛਾ ਕਰਨ ਵਾਲੇ ਨੂੰ ਬੁਲਟ ਮੋਟਰਸਾਈਕਲ ਦੇਣਾ, ਇਹ ਬੜਾ ਸਨਮਾਨਜਨਕ ਹੈ। ਸਹੀ ਹੈ। ਉਹ ਨਹੀਂ ਦਿਖਦਾ। ਵਿੱਤ ਮੰਤਰੀ ਤੋਂ ਲੈ ਕੇ ਅਮਰ ਅਰੋੜਾ ਤੱਕ ਦੀ ਜਿਹੀ ਜੀ ਸ਼ੈਲੀ, ਜਿਹੇ ਜਿਹੇ ਬੋਲ ਦਿਖ ਰਹੇ ਨੇ, ਉਹ ਨਹੀਂ ਦਿਖਦੇ। ਜੋ ਧੀਆਂ ਭੈਣਾਂ ਦੀ ਤੁਸੀਂ ਚੁੰਨੀਆਂ ਤੇ ਗੁੱਤਾਂ ਖਿੱਚ ਰਹੇ ਹੋ, ਬਾਲਾਂ ਦੀ ਬੇਅਦਬੀ ਕਰ ਰਹੇ ਹੋ, ਉਹ ਸਨਮਾਨ ਮਾਣ ਨਹੀਂ ਦਿਖਦਾ। ਨਾ। ਸੋ ਐਨਕਾਂ ਬਦਲ ਕੇ ਦੇਖੋ ਜਨਾਬ। ਸਹੀ ਹੈ। ਤੋ ਪੰਜਾਬ ਦੀ ਵਿਧਾਨ ਸਭਾ ਪੰਜਾਬ ਦੇ ਹਿੱਤਾਂ ਦੇ ਲਈ ਕਾਨੂੰਨ ਘੜਨ ਲਈ ਹੈ। ਪੰਜਾਬ ਦੀ ਵਿਧਾਨ ਸਭਾ ਪੰਜਾਬ ਦੇ ਮੂਹਰੇ ਖੜੀਆਂ ਚੁਣੌਤੀਆਂ ਦੇ ਹੱਲ ਲੱਭਣ ਲਈ ਹੈ। ਸਹੀ ਹੈ। ਪੰਜਾਬ ਦੀ ਵਿਧਾਨ ਸਭਾ ਪੰਜਾਬ ਦੇ ਹੱਕ ਹਕੂਕ ਦੇ ਲਈ ਇਕਜੁੱਟ ਹੋ ਕੇ ਕੇਂਦਰ ਦੀ ਘੇਰਾਬੰਦੀ ਕਰਨ ਲਈ, ਆਪਣੇ ਹੱਕ ਲੈਣ ਦੇ ਲਈ ਹੈ। ਪੇਂਡੂ ਵਿਕਾਸ ਫੰਡ ਤੋਂ ਲੈ ਨਹੀਂ ਹੁੰਦਾ, ਕੇਂਦਰੀਕਰਨ ਤੋਂ ਰੋਕ ਨਹੀਂ ਹੁੰਦਾ, ਪਾਣੀ ਵਾਲੇ ਮਸਲੇ ਤੇ ਨੱਕਾ ਲਾ ਨਹੀਂ ਹੁੰਦਾ, ਹੈ ਨਾ, ਚੰਡੀਗੜ੍ਹ ਵਾਲੇ ਮਸਲੇ ਤੇ ਲੱਤ ਅੜਾ ਨਹੀਂ ਹੁੰਦੀ ਜੀ। ਤੇ ਆ ਖਹਿਰੇ ਨਾਲ ਪੰਜਾਬ ਦਾ ਕਰਜ਼ਾ ਉਤਰਦਾ। ਤੇ ਬਦੂਆ ਮਜ਼ਦੂਰ ਦੇ ਵਿੱਚ ਕਿੱਥੋਂ ਅਪਮਾਨਜਨਕ ਪਹਿਲੂ ਆ ਗਏ? ਅਸੀਂ ਖਹਿਰੇ ਦੇ ਵਕੀਲ ਥੋੜਾ। ਮਤਲਬ ਤੁਸੀਂ ਜੇ ਕੇਜਰੀਵਾਲ ਦੇ ਥੱਲੇ ਲੱਗੇ ਹੋ ਤੇ ਤੁਹਾਨੂੰ ਆਪਣੇ ਵਾਲੇ ਲੀਡਰ ਦੇ ਬੋਲ ਨਹੀਂ ਦਿਖਦੇ, ਫਿਰ ਤੁਹਾਡਾ ਦੋਹਰਾ ਚਰਿੱਤਰ ਦਿਖਦਾ। ਉਹ ਸਪੀਕਰ ਸਾਹਿਬ ਕਹਿ ਰਹੇ ਸੀ ਅਸੀਂ ਪੜ੍ਹ ਲਿਆ ਜੀ, ਬਈ ਉਹਦਾ ਤਾਂ ਪੜ੍ਹ ਲਿਆ, ਉਹ ਤਾਂ ਬੋਲ ਕੇ ਆਇਆ, ਉਹਦਾ ਸੁਣ ਵੀ ਲਿਆ ਹੋਣਾ।
ਉਹ ਕੰਨਾਂ 'ਚ ਸਿੱਕਾ ਢਾਲ ਕੇ ਪੈ ਗਿਆ ਕਿ ਹੁਣ ਨਹੀਂ ਸੁਣਦਾ। ਜੀ। ਸੋ ਨਾ ਪੰਜਾਬ ਦੀ ਵਿਰੋਧੀ ਧਿਰ 'ਚ ਜਾਨ ਹੈ, ਨਾ ਸੱਤਾਧਾਰੀ ਧਿਰ 'ਚ ਦਮ ਹੈ, ਤੇ ਨਾ ਵਿਧਾਨ ਸਭਾ ਦੀ ਅਗਵਾਈ ਕਰਨ ਵਾਲੀ ਕੁਰਸੀ ਤੇ ਬੈਠੇ ਕੁਲਤਾਰ ਸਿੰਘ ਸੰਧਵਾਂ 'ਚ ਹਿੰਮਤ ਹੈ ਕਿ ਹਾਂ ਉਹ ਪੰਜਾਬ ਦੀ ਵਿਧਾਨ ਸਭਾ ਨੂੰ ਨਿਯਮ ਅਨੁਸਾਰ ਕਾਨੂੰਨ ਅਨੁਸਾਰ ਚਲਾ ਲੈਣ। ਸਿਰਫ ਆਪਣੇ ਆਕਾ ਨੂੰ ਖੁਸ਼ ਕਰਨ ਲੱਗੇ ਪਏ ਨੇ ਤਾਂ ਕਿ ਅਗਲੀ ਵਾਰ ਦੀ ਟਿਕਟ ਪੱਕੀ ਕਰ ਲਈਏ, ਬਸ ਇਹ ਤੋਂ ਵੱਧ ਕੇ ਕੁਛ ਨਹੀਂ ਹੈ। ਉੱਥੇ ਉਧਰ ਕਾਂਗਰਸੀਆਂ ਨੂੰ ਲੱਗੀ ਜਾਂਦਾ ਕਿ ਅੱਛਾ ਚੰਨੀ ਨੂੰ ਤਲਬ ਕਰ ਲਿਆ, ਰਾਹੁਲ ਗਾਂਧੀ ਨੇ ਝਾੜ ਮਾਰਤੀ, ਵਧੀਆ, ਲੈ ਵੀ ਮੁੱਖ ਮੰਤਰੀ ਦਾ ਇੱਕ ਅਹੁਦੇਦਾਰ ਘਟ ਗਿਆ, ਸਾਡੀ ਗੱਲ ਬਣ ਗਈ, ਲੈ ਖੈਰਾ ਟੰਗ ਲਿਆ, ਲੈ ਵੀ ਵਧੀਆ, ਤਾਂ ਠੀਕ ਹੋ ਗਿਆ। ਮਤਲਬ ਸਾਡੇ ਮੁੱਦੇ ਕੀ ਨੇ ਕਿ ਖਹਿਰਾ ਲੱਤ ਲੱਤ ਰੱਖ ਕੇ ਬੈਠਦਾ ਜੀ, ਸਾਡੇ ਮੁੱਦੇ ਕੀ ਨੇ, ਬਿਕਰਮ ਮਜੀਠੀਆ ਮੁੱਛਾਂ ਨੂੰ ਤੌ ਦਿੰਦਾ ਜੀ, ਮਤਲਬ ਆਹ ਤਾਂ ਮੁੱਦੇ ਨੇ ਸਾਡੇ। ਸਹੀ ਹੈ, ਬਿਲਕੁਲ ਜੀ। ਸੋ ਅਫਸੋਸਜਨਕ ਹੈ ਸਾਡੀ ਸਿਆਸਤ ਦੇ ਵਿੱਚ ਨਿਘਾਰ ਆ ਚੁੱਕਿਆ। ਮੈਂ ਕੱਲ ਵੀ ਕਹਿ ਰਿਹਾ ਸੀ, ਡਿੱਗਣਾ ਹੋਰ ਗੱਲ ਹੁੰਦਾ, ਨਿੱਗਰ ਜਾਣਾ ਹੋਰ ਗੱਲ ਹੁੰਦਾ। ਨਿੱਗਰ ਚੁੱਕੀ ਹੈ ਸਾਡੀ ਸਿਆਸਤ, ਵਿਰੋਧੀ ਧਿਰ, ਸੱਤਾਧਾਰੀ ਧਿਰ, ਇਹ ਸਮੁੱਚੀ ਇਹ ਜਮਾਤ ਸਾਰੀ, ਇਹਦੇ ਕੋਲ ਪੰਜਾਬ ਦੇ ਹਾਣ ਦਾ ਵਿਜ਼ਨ ਹੀ ਨਹੀਂ ਹੈ। ਇਖਲਾਕ ਤੇ ਜਦੋਂ ਡਿੱਗ ਪਈ ਜੀ, ਹੋਰ ਤਾਂ ਸਾਰੀਆਂ ਗੱਲਾਂ ਹੀ ਬਾਅਦ ਦੇ ਵਿੱਚ ਆ। ਅਗਲੀ ਗੱਲ, ਜਿਵੇਂ ਤੁਸੀਂ ਵਿਧਾਨ ਸਭਾ ਦਾ ਜ਼ਿਕਰ ਕੀਤਾ ਸੀਗਾ ਕਿ ਵਿਧਾਨ ਸਭਾ ਕੇਂਦਰ ਦੇ ਨਾਲ ਖਿਆਲ ਰਹੀ ਹੈ, ਵਿਧਾਨ ਸਭਾ ਆਪਦੇ ਰਾਜ ਨੂੰ ਮਜ਼ਬੂਤ ਕਰਨ ਦੇ ਲਈ ਹੈ, ਲੋਕਾਂ ਦੀ ਗੱਲ ਕਰਨ ਦੇ ਲਈ ਹੈ, ਪਰ ਇੱਥੇ ਵਿਧਾਇਕ ਤੇ ਮੰਤਰੀ ਤਾਂ ਬੋੜਦੇ ਹੀ ਨਹੀਂ ਜੀ। ਇਹ ਆਪਣੇ ਆਪ ਚ ਤਰਾਸਦੀ ਹੈ ਕਿ ਅਸੀਂ ਕਿੰਨਾ ਕੁ ਗੰਭੀਰ ਲੈਣਾ। ਜਦੋਂ ਤਾਂ ਉੱਥੇ ਦ੍ਰਿਸ਼ ਘੜਨੇ ਹੁੰਦੇ ਨੇ ਕਿ ਲੈ ਵੀ ਦੂਏ ਦੀ ਘੇਰਾਬੰਦੀ ਕਰਨੀ ਹੈ, ਤੂੰ ਮੈਂ ਹੋਊਗੀ, ਗਾਲੋ ਗਾਲੀ ਹੋਣਗੇ, ਹੈ ਨਾ, ਕੱਪੜੇ ਫਾੜਨ ਤੱਕ ਜਾਣਗੇ, ਇੱਕ ਦੂਏ ਦੇ ਕੱਪੜੇ ਲਾਉਣ ਤੱਕ ਜਾਣਗੇ ਇੱਕ ਦੂਏ ਦੇ, ਹੈ ਨਾ, ਫਿਰ ਤਾਂ ਲਗਭਗ ਹਾਊਸ ਭਰਿਆ ਹੁੰਦਾ ਸਾਡਾ। ਜੀ। ਤੇ ਜਦੋਂ ਕੋਈ ਗੰਭੀਰ ਗੱਲ ਹੋ ਜਾਵੇ ਫਿਰ ਉਹ ਮੈਨੂੰ ਲੱਗਦਾ ਇਹ ਖਾਲੀ ਆ ਜ਼ਿਆਦਾਤਰ, ਤਾਂ ਫਿਰ ਇਹ ਚਾਹੁੰਦਾ ਨੀਗਾ ਉਹਨਾਂ ਦੀਆਂ ਗੱਲਾਂ ਸਮਝ, ਫਿਰ ਉੱਠ ਕੇ ਚਲੇ ਜਾਂਦਾ, ਸਾਹ ਘੁੱਟਣ ਲੱਗ ਜਾਂਦਾ ਉਹਨਾਂ ਦਾ, ਦਮ ਘੁੱਟਣ ਲੱਗ ਜਾਂਦਾ, ਫਿਰ ਬਾਹਰ ਨੂੰ ਆ ਜਾਂਦਾ। ਜੀ, ਸਹੀ ਹੈ। ਜ਼ਿਆਦਾਤਰ ਸਾਡੇ ਮੈਂਬਰ, ਖਾਸ ਕਰ ਸੱਤਾ ਧਿਰ ਵਾਲੇ ਪਾਸੇ, ਉਹ ਆਪਣੀ ਸ਼ਕਲ ਦਿਖਾਉਣ ਜਾਂਦੇ ਨੇ, ਉਹ ਆਪਣੀ ਗੱਲ ਕਹਿਣ ਜਾਂਦੇ ਨੇ, ਸੁਣ ਨਹੀਂ ਜਾਂਦੇ, ਸਮਝਣ ਨਹੀਂ ਜਾਂਦੇ। ਤੇ ਵਿਰੋਧੀ ਧਿਰ ਮਾੜਾ ਮੋਟਾ ਜੇ ਟਾਈਮ ਮਿਲਦਾ 5 ਮਿੰਟ 10 ਮਿੰਟ 16 ਮਿੰਟ ਤਾਂ ਗੱਲ ਕਰੋ, ਤੇ ਨਹੀਂ ਆਪਣਾ ਸਾਰਾ ਟੋਲਾ ਲੈ ਕੇ ਬਾਹਰ ਨੂੰ ਤੁਰ ਜਾਓ, ਗੱਲ ਖਤਮ। ਸਹੀ ਹੈ। ਤੁਹਾਡੇ ਧਿਆਨ ਚ ਹੋਣਾ, ਸੱਤਾਧਾਰੀ ਧਿਰ ਦੇ ਇੱਕ ਐਮਐਲਏ ਨੇ ਖੜੇ ਹੋ ਕੇ ਕਿਹਾ ਸੀਗਾ ਜੀ ਕਿ ਸਾਨੂੰ ਵੀ ਮੌਕਾ ਦੇ ਦਿਆ ਕਰੋ ਸਪੀਕਰ ਸਾਹਿਬ, ਅਸੀਂ ਵੀ ਤਿਆਰ ਹੋ ਕੇ ਆਉਨੇ ਆ, ਸਾਡੇ ਵੀ ਘਰ ਦੇ ਡੀਕਦੇ ਹੁੰਦੇ ਆ ਕਿ ਸਾਡੀ ਟੈਲੀਵਿਜ਼ਨ ਚ ਫੋਟੋ ਆ ਜਾਵੇ, ਸਾਡੀਆਂ ਘਰ ਵਾਲੀਆਂ ਤੇ ਬੀਬੀਆਂ ਦੇ ਘਰ ਵਾਲੇ ਦੇਖਦੇ ਹੁੰਦੇ ਆ ਕਿ ਸਾਡੇ ਵਾਲੇ ਵੀ ਦਿਖਣਗੇ ਜੀ, ਐਂ ਨਾ ਕਰਿਆ ਕਰੋ। ਮਤਲਬ ਇਹਦਾ ਤੁਸੀਂ ਟੈਲੀਵਿਜ਼ਨ ਚ ਦਿਖਾਉਣ ਲਈ ਆਉਨੇ। ਸਹੀ ਗੱਲ। ਤੇ ਇਹ ਸਾਰੇ ਵਰਤਾਰੇ ਨੂੰ ਜਦੋਂ ਮੈਂ ਅੰਕੜਿਆਂ ਚ ਰੱਖ ਕੇ ਦੇਖਦਾ, 117 ਮੈਂਬਰ ਨੇ। ਮੰਨ ਸਕਦੇ ਹੋ ਕਿ 117 ਚੋਂ 94 ਸੱਤਾਧਾਰੀ ਧਿਰ ਦੇ ਆਉਣ ਤੇ ਪੰਜਾਬ ਦਾ ਮੁਖੀ, ਸਦਨ ਦਾ ਮੁਖੀ, ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਬੋਲ ਰਿਹਾ, ਤੇ ਉਹਦੀ ਪਾਰਟੀ ਦੇ ਵੀ 42 46 ਮੈਂਬਰ ਬੈਠੇ ਹੋਣ 94 ਚ। 4 5 ਮੰਤਰੀ ਰਹਿ ਜਾਣ ਸਦਨ ਦੇ ਅੰਦਰ। ਜੀ, ਸਹੀ ਹੈ। ਹੋਰ ਛੱਡੋ, ਮਤਲਬ ਕਿ ਕਿਸੇ ਸਮੇਂ ਹਾਲਤ ਸੀ ਕਿ 94 ਚੋਂ 28 ਮੈਂਬਰ ਸੀ। ਆ ਚਰਨਜੀਤ ਭੁੱਲਰ ਨੇ ਅੰਕੜੇ ਦਿੱਤੇ, ਲੋ ਮੈਂ ਅੰਕੜੇ ਉਹੀ ਤੁਹਾਡੇ ਮੂਹਰੇ ਰੱਖ ਦਿੰਦਾ। ਕਹਿੰਦਾ ਜਦੋਂ ਸਦਨ ਚ ਹਾਕਮ ਧਿਰ ਤੇ ਵਿਰੋਧੀ ਧਿਰ ਚ ਮਾਹੌਲ ਤਲਖ ਹੁੰਦਾ ਤਾਂ ਵਿਧਾਇਕਾਂ ਦੀ ਹਾਜ਼ਰੀ ਸਿਖਰ ਤੇ ਹੁੰਦੀ ਹੈ। ਜਿਵੇਂ ਕਿਸੇ ਮਾਮਲੇ ਤੇ ਗੰਭੀਰ ਬਹਿਸ ਦਾ ਮੁੱਢ ਵੱਜਦਾ ਤਾਂ ਸਦਨ ਖਾਲੀ ਹੋ ਜਾਂਦਾ। ਇੰਜ ਲੱਗਦਾ ਹੈ ਕਿ ਸਦਨ ਦੇ ਬਹੁਤੇ ਮੈਂਬਰ ਭਾਸ਼ਣ ਦੇਣ ਲਈ ਤਾਂ ਕਾਲੇ ਰਹਿੰਦੇ ਨੇ, ਜਦੋਂ ਸੁਣਨ ਦੀ ਵਾਰੀ ਆਉਂਦੀ ਆ ਤਾਂ ਬੈਂਚ ਖਾਲੀ ਕਰਕੇ ਤੁਰ ਜਾਂਦੇ ਨੇ। ਮੌਜੂਦਾ ਬਜਟ ਸੈਸ਼ਨ ਵਿੱਚ ਇਹ ਰੁਝਾਨ ਸਾਹਮਣੇ ਆਇਆ। ਰਾਜਪਾਲ ਦੇ ਭਾਸ਼ਣ ਉੱਤੇ ਧੰਨਵਾਦੀ ਮਤੇ ਉੱਤੇ ਬਹਿਸ ਹੋਈ, ਬਜਟ ਤੇ ਬਹਿਸ ਹੋਈ, ਅਮਰੀਕਾ ਭਾਰਤ ਵਪਾਰਕ ਸਮਝੌਤੇ ਦੇ ਸਦਨ 'ਚ ਬਹਿਸ ਚੱਲੀ। ਸਭ ਬਹਿਸਾਂ 'ਚ ਇੱਕੋ ਜਿਹਾ ਰੰਗ ਸੀ। ਰਾਜਪਾਲ ਦੇ ਭਾਸ਼ਣ ਦੇ ਧੰਨਵਾਦੀ ਮਤੇ ਤੇ ਮੁੱਖ ਮੰਤਰੀ ਮਾਨ ਬੋਲ ਰਹੇ ਸਨ। ਉਸ ਵਕਤ ਹਾਕਮ ਧਿਰ ਦੇ 46 ਮੈਂਬਰ ਹੀ ਸਦਨ 'ਚ ਹਾਜ਼ਰ ਸਨ। 94 ਚੋਂ 46 ਮੁੱਖ ਮੰਤਰੀ ਬੋਲ ਰਿਹਾ। ਜੀ। ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਉਸ ਵਕਤ ਸਦਨ 'ਚ ਆਏ ਜਦੋਂ ਮੁੱਖ ਮੰਤਰੀ ਆਪਣਾ ਭਾਸ਼ਣ ਖਤਮ ਕਰ ਚੁੱਕੇ ਸਨ। ਠੀਕ ਹੈ। ਬਾਅਦ ਦੁਪਹਿਰ 12:15 ਵਜੇ ਸਦਨ 'ਚ ਸਿਰਫ 7 ਮੰਤਰੀ ਹਾਜ਼ਰ ਸਨ, ਮੰਤਰੀ ਵਾਲਿਆਂ ਚੋਂ। ਤੇ ਸੱਤਾਧਾਰੀ ਧਿਰ ਦੇ 94 ਚੋਂ ਸਿਰਫ 28 ਮੈਂਬਰ ਹੀ ਹਾਜ਼ਰ ਸਨ, 28 ਐਮਐਲਏ ਹਾਜ਼ਰ ਸੀ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਆਪਣੀ ਗੱਲ ਕਹਿਣ ਮਗਰੋਂ ਸਾਰਾ ਕਾਂਗਰਸੀ ਟੋਲਾ ਲੈ ਕੇ ਸਦਨ 'ਚੋਂ ਵਾਕਆਊਟ ਕਰ ਜਾਂਦੇ ਨੇ। ਜੀ। ਤੇ ਕਹਿੰਦੇ ਜੀ ਸਦਨ ਦੇ ਵਿੱਚ ਲਾਲਜੀਤ ਭੁੱਲਰ, ਦਿਨੇਸ਼ ਚੱਡਾ, ਗੁਰਲਾਲ ਸਿੰਘ ਘਨੌਰ, ਅਮਨ ਅਰੋੜਾ ਤੇ ਹੋਰ ਕਈ ਇਹ ਫੋਨ ਚਲਾਉਂਦੇ ਵੀ ਨਜ਼ਰ ਆਉਂਦੇ ਨੇ। ਹੁਣ ਇੱਕ ਪਹਿਲੂ ਹੋਰ ਵੀ ਹੈਗਾ, ਜਦੋਂ ਕਿਸੇ ਐਮਐਲਏ ਨੂੰ, ਮੰਤਰੀ ਨੂੰ ਸਦਨ 'ਚ ਬੋਲਣ ਦਾ ਮੌਕਾ ਮਿਲ ਜਾਂਦਾ ਨਾ,
ਉਹ ਬੋਲ ਕੇ ਫਟਾਫਟ ਬਾਹਰ ਨੂੰ ਤਾਂ ਭੱਜਦਾ ਕਿ ਉੱਪਰ ਗੈਲਰੀ 'ਚ ਪੱਤਰਕਾਰਾਂ ਨੇ ਮੈਨੂੰ ਦੇਖ ਲਿਆ ਕਿ ਮੈਂ ਗੱਲ ਛੇੜੀ ਆ, ਬਿਲਕੁਲ, ਤੇ ਬਾਹਰ ਆ ਕੇ ਫਟਾਫਟ ਮੀਡੀਆ 'ਚ ਬਾਈਟ ਦੇ ਦੇਵਾਂ ਤਾਂ ਕਿ ਮੇਰੀ ਸਾਰੇ ਚੈਨਲਾਂ ਤੇ ਹੋਰ ਗੱਲ ਚੱਲਣ ਲੱਗ ਜਾਵੇ। ਤਾਂ ਤੁਸੀਂ ਟੈਲੀਵਿਜ਼ਨ ਨੂੰ, ਚੈਨਲਾਂ ਦੇ ਮਾਈਕ ਨੂੰ, ਆਪਣੇ ਮੋਦੀ ਕੇਜਰੀਵਾਲ ਮੀਡੀਆ ਨੂੰ, ਉਹਨਾਂ ਨੂੰ ਧਿਆਨ 'ਚ ਰੱਖ ਕੇ ਵਿਧਾਨ ਸਭਾ 'ਚ ਬੋਲਦੇ ਹੋ। ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ ਧਿਆਨ 'ਚ ਰੱਖ ਕੇ ਨਹੀਂ ਬੋਲਦੇ। ਜੇ ਮਾਸਟਰਾਂ ਦੇ ਹਾਜ਼ਰੀ ਪੂਰੀ ਕਰਨ ਲਈ ਤੁਸੀਂ ਸਕੂਲਾਂ 'ਚ ਛਾਪੇ ਮਾਰਦੇ ਹੋ, ਜੇ ਡਾਕਟਰਾਂ ਨੂੰ ਚੈੱਕ ਕਰਨ ਲਈ ਹਸਪਤਾਲਾਂ 'ਚ ਛਾਪੇ ਮਾਰਦੇ ਹੋ, ਜੇ ਸਰਕਾਰੀ ਥਾਵਾਂ ਤੇ ਗੁੱਠੇ ਲੱਗਿਆ ਤੇ ਤਨਖਾਹ ਤਾਂ ਤੁਹਾਨੂੰ ਵੀ ਪੰਜਾਬ ਦਿੰਦਾ। ਸਹੀ। ਤੇ ਉਹ ਇਸ ਵਿਧਾਨ ਸਭਾ ਦੀ ਮੈਂਬਰੀ ਲਈ ਚੁਣਿਆ ਤੁਹਾਨੂੰ। ਜੇ ਇੱਥੇ ਖੜ ਕੇ ਹਲਕੇ ਦੇ ਲੋਕਾਂ ਦੀ, ਪੰਜਾਬ ਦੀ ਬਾਤ ਨਹੀਂ ਪਾ ਸਕਦੇ, ਫਿਰ ਤੁਹਾਡੀ ਗੈਰ ਹਾਜ਼ਰੀ ਤੇ ਤੁਹਾਡੇ ਤੇ ਜੁਰਮਾਨਾ ਕਿਉਂ ਨਾ ਲੱਗੇ? ਬਿਲਕੁਲ। ਤੇ ਤੁਸੀਂ 5 ਸਾਲਾਂ ਬਾਅਦ ਪੈਨਸ਼ਨਾਂ ਲੈਣ ਜੋਗੇ ਹੋ ਜਾਂਦੇ, ਤੁਹਾਡੇ ਤੇ ਕਾਰਵਾਈ ਕਿਉਂ ਨਾ ਹੋਵੇ? ਜਵਾਬਦੇਹੀ ਕਿਹਦੀ ਹੈ? ਸਹੀ ਗੱਲ, ਬਿਲਕੁਲ ਜੀ। ਇਸ ਲਈ ਹਰ ਸਿੱਕੇ ਦੇ ਦੋ ਪਹਿਲੂ ਨੇ ਜਨਾਬ, ਆਪਣੇ ਵਾਲਾ ਪਹਿਲੂ ਵੀ ਝਾਤ ਮਾਰ। ਸਹੀ ਹੈ। ਤੇ ਅਗਲੀ ਗੱਲ ਕਰੀਏ ਜੱਜਾਂ ਦੇ ਰਹਿਣ ਲਈ, ਕਹਿੰਦੇ ਹੁਣ ਡੀਸੀ ਤੇ ਐਸਐਸਪੀ ਦੇ ਮਕਾਨ ਖਾਲੀ ਕਰਵਾਉਣੇ ਪੈਣਗੇ ਜੀ। ਜੀ, ਪੰਜਾਬ ਦੇ ਵਿੱਚ ਜਿਹੜੇ ਜੱਜ ਸਾਹਿਬਾਨ ਸਾਡੀਆਂ ਸਾਰੀਆਂ ਅਦਾਲਤਾਂ 'ਚ, ਹੇਠਲੀਆਂ ਅਦਾਲਤਾਂ ਸਾਰੀਆਂ ਤੈਨਾਤ ਹੁੰਦੇ ਨੇ, ਉਹਨਾਂ ਦੇ ਰਹਿਣ ਦਾ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਨੇ ਕਰਕੇ ਦੇਣਾ ਹੁੰਦਾ। ਠੀਕ ਹੈ ਜੀ। ਜ਼ਿਆਦਾਤਰ ਜੱਜ ਸਾਹਿਬਾਨ ਦੀ ਸਥਿਤੀ ਇਹ ਹੈ ਕਿ ਉਹਨਾਂ ਨੂੰ ਮਕਾਨ ਜਾਂ ਤਾਂ ਅਲਾਟ ਨਹੀਂ ਹੁੰਦੇ, ਤੇ ਜੇ ਅਲਾਟ ਹੁੰਦੇ ਨੇ ਤਾਂ ਖੰਡਰ, ਟੁੱਟੇ ਫੁੱਟੇ ਮਕਾਨ ਅਲਾਟ ਹੋ ਰਹੇ ਨੇ। ਕੀ ਸਰਕਾਰ ਮੇਨਟੇਨੈਂਸ ਨਹੀਂ ਕਰਵਾ ਪਾ ਰਹੀ, ਕੀ ਸਰਕਾਰ ਬਦਲ ਨਹੀਂ ਦੇ ਪਾ ਰਹੀ, ਤੇ ਇਹ ਮਾਮਲਾ ਹਾਈ ਕੋਰਟ ਕੋਲ ਪਹੁੰਚਿਆ। ਠੀਕ ਹੈ ਜੀ। ਮਾਨਯੋਗ ਹਾਈ ਕੋਰਟ ਨੇ ਸਖਤ ਤਾੜਨਾ ਕਰਦਿਆਂ ਕਿਹਾ ਕਿ ਕਿਉਂ ਨਾ ਜੱਜਾਂ ਦੇ ਮਕਾਨਾਂ ਦੇ ਲਈ ਡੀਸੀ ਐਸਐਸਪੀ ਦੇ ਫਿਰ ਕੋਠੀਆਂ ਖਾਲੀ ਕਰਾ ਲਈਏ ਸਰਕਾਰੀ, ਤੁਹਾਡੇ ਲਈ ਤਾਂ ਸਾਰਾ ਕੁਛ ਹੈ। ਤੇ ਇਸ ਤਰੀਕੇ ਕਰਨ ਨਾਲ ਮਤਲਬ ਕਿ ਤੁਸੀਂ ਕਿਉਂ ਨਹੀਂ ਉਹ ਕਰਦੇ ਕਿ ਉਹਨਾਂ ਦੇ ਪਰਿਵਾਰਾਂ ਨਾਲ ਰਹਿਣਾ? ਮੈਂ ਕਹਿੰਦਾ ਚਾਹੇ ਇਹ ਸਾਰਾ ਅਲੀਟ ਵਰਗ ਹੈ ਸਾਰਾ, ਠੀਕ ਹੈ ਨਾ, ਇਹ ਆਮ ਵਰਗ ਤੋਂ ਬਹੁਤ ਉੱਪਰ ਤੇ ਦੂਰ ਹੁੰਦਾ, ਪਰ ਜੇ ਨਿਯਮ ਹੈ ਕਿ ਫਿਰ ਸਾਰਿਆਂ ਲਈ ਇਕਸਾਰ ਰੱਖੋ ਜਾਂ ਫਿਰ ਸਾਰੀ ਕਿਰਾਏ ਤੇ ਰਹਿ ਲਓ ਜੀ। ਸਹੀ। ਸੋ ਜੇ ਤੁਹਾਡੀ ਆਪਣੀ ਨਿਯੁਕਤੀ ਦੇ ਨਾਲ ਹੀ ਤੁਹਾਡੇ ਲਈ ਜਦੇ ਕੋਠੀ ਖਾਲੀ ਹੋ ਕੇ ਐਨ ਰੈਨੋਵੇਟ ਹੋ ਕੇ ਤਿਆਰ ਹੋ ਕੇ ਮਿਲ ਜਾਂਦੀ ਆ, ਤੇ ਫਿਰ ਜੱਜਾਂ ਨੂੰ ਕਿਉਂ ਨਹੀਂ ਮਿਲਦੀ ਜੀ? ਸੋ ਇਸ ਲਈ ਇਹ ਮਾਮਲਾ ਕਾਫੀ ਤਲਖ ਰਿਹਾ ਕਈ ਥਾਵਾਂ ਦੇ ਹਵਾਲੇ ਨਾਲ, ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਕਸਬਿਆਂ ਦੇ ਹਵਾਲੇ ਨਾਲ। ਤੇ ਉਹ ਯੂਨਿਟੀ ਰੂਪ ਦੇ ਵਿੱਚ ਜਦੋਂ ਹਾਈ ਕੋਰਟ ਪਹੁੰਚਿਆ ਤੇ ਹਾਈ ਕੋਰਟ ਨੇ ਹੁਣ ਤਕੜੀ ਝਾੜ ਮਾਰੀ ਆ। ਹੋ ਸਕਦਾ ਉਹਦਾ ਅਸਰ ਹੋਵੇ ਆਉਂਦੇ ਦਿਨਾਂ 'ਚ, ਰੈਨੋਵੇਸ਼ਨ ਸ਼ੁਰੂ ਹੋ ਜਾਵੇ ਜਾਂ ਮੁਰੰਮਤ ਹੋ ਜਾਵੇ, ਜਾਂ ਜਿਹੜੇ ਸਹੀ ਪਏ ਨੇ ਮਕਾਨ ਉਹ ਮਿਲ ਜਾਣ, ਜਾਂ ਹੁਣ ਡੀਸੀ ਐਸਐਸਪੀ ਸੋਚਿਆ ਕਰ, ਜਾਂ ਫਿਰ ਉਹ ਕੀ ਹੈ ਕਿ ਦੋ ਪਈਆਂ ਹੈ ਨਾ ਬਿਸਰ ਗਈਆਂ, ਸਦਕੇ ਮੇਰੀ ਢੂਹੀ ਦੇ ਆਦਤ ਪੈ ਗਈ ਹੈ, ਚਮੜੀ ਇੰਨੀ ਮੋਟੀ ਹੋ ਗਿਆ, ਤੇ ਡੀਜੀਪੀ ਵਾਰ-ਵਾਰ ਅਦਾਲਤ 'ਚ ਤਲਬ ਹੁੰਦੇ ਨੇ ਤਾਂ ਨਹੀਂ ਕੋਈ ਫਰਕ ਪੈਂਦਾ। ਇਹਦੇ ਨਾਲ ਕੀ ਫਰਕ ਪੈਣ ਲੱਗਿਆ? ਹਾਂਜੀ, ਬਿਲਕੁਲ। ਤੇ ਇੱਥੇ ਤਾਂ ਕਈ ਥਾਵਾਂ ਤੇ ਵੀ ਹੈ ਸ਼ਰਮਾ ਜੀ, ਆਪਾਂ ਦੇਖਿਆ ਤਾਂ ਚਲੋ ਜੱਜਾਂ ਦੇ ਘਰ ਹੈ ਤਾਂ ਬਹੁਤ ਵੱਡੀ ਗੱਲ ਹੈ। ਪੰਜਾਬ ਪੁਲਿਸ ਨੇ ਤਾਂ ਕਈ ਮਹਿਕਮੇ ਦੀਆਂ ਬਿਲਡਿੰਗਾਂ ਮੱਲੀਆਂ ਹੋਈਆਂ, ਪਾਵਰਕਾਮ ਨਾਲ ਤਾਂ ਸਿੱਧਾ ਅੱਡਾ ਉਹਨਾਂ ਦਾ, ਚੋਰੀ, ਸਿੱਧੀ ਬਿਜਲੀ ਚੋਰੀ ਕਰਦੇ ਆ ਉਹ। ਕਿੰਨੇ ਥਾਣਿਆਂ ਦੀਆਂ ਕੁੰਡੀਆਂ, ਕਿਸਾਨ ਭਵਨ ਮਸਾਂ ਖਾਲੀ ਕਰਾਇਆ। ਬਿਲਕੁਲ, ਆਪਾਂ ਚਰਚਾ ਕੀਤੀ ਸੀ ਨਾ ਇੱਕ ਦਿਨ ਚੰਡੀਗੜ੍ਹ ਦੇ ਵਿੱਚ। ਇੱਕ ਵਾਰੀ ਬਾਦਲ ਨੇ ਠਹਿਰਾਤੇ ਤੇ ਉਸ ਤੋਂ ਬਾਅਦ ਉੱਠੇ ਨਹੀਂ ਉਹ ਉੱਥੋਂ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।